ਤੇ ਉੱਥੇ ਕਾਫਲਾ ਚੱਲਣ ਤੋਂ ਪਹਿਲਾਂ ਉੱਥੇ ਗੋਲਾਬਾਰੀ ਹੋਈ, ਕੁੱਟਮਾਰ ਹੋਈ ਹੈ। ਮੈਂ ਛੋਟੇ ਜਿਹੇ ਬੱਚੇ ਨਾਲ ਖੇਡਦਾ ਸੀ, ਜਿਹੜੇ ਵੱਡੇ ਸੀ ਦੌੜ ਗਏ, ਮੈਂ ਉੱਥੇ ਰਹਿ ਗਿਆ। ਤੇ ਮੇਰੇ ਘਰਦਿਆਂ ਨੇ ਮੈਨੂੰ ਗੱਡੇ ਥੱਲੇ ਕੋਤਾ, ਦੋਨੇ ਬਾਹਾਂ ਕੱਟੀਆਂ ਗਈਆਂ, ਸਿਰ ਸਾਰੇ ਟੱਕ ਮੇਰੇ ਲੱਗੇ, ਜਿਹੜੇ ਕਿ 2 ਸਾਲ ਇੱਧਰ ਆਣ ਕੇ ਠੀਕ ਹੁੰਦੇ ਰਹੇ, ਇਲਾਜ ਕਰਾਇਆ। ਸਮਾਂ ਬੜਾ ਭਿਆਨਕ ਸੀ ਇਹ, ਦੁਨੀਆ ਉੱਥੇ ਬਹੁਤ ਮਰੀ ਆ। ਸਾਡੇ ਜਿਹੜੇ ਵੱਡੇ ਭਾਈ ਸਾਹਿਬ ਸੀ ਉਹਨਾਂ ਦੇ ਵੀ ਗੋਲੀ ਲੱਗੀ ਸੀ ਤੇ ਲੰਘ ਗਈ ਸੀ ਆਰ ਪਾਰ। ਹੋਰ ਮੇਰਾ ਭਰਾ ਸੀ, ਉਹ ਵੀ ਵੱਡਿਆ ਸੀ, ਕਾਫੀ ਵੱਡਾ ਸੀ ਮੇਰੇ ਤੋਂ। ਦੁੱਖ ਇਸੇ ਗੱਲ ਦਾ ਹੈਗਾ ਸਰਕਾਰਾਂ ਦਾ, ਇਹ ਜਿਹੜੀ ਵੰਡ ਆ, ਜੋ ਮੇਰਾ ਵਿਚਾਰ ਕਹਿੰਦਾ ਵੀ ਜਿਹੜੀ ਵੰਡ ਹੋਣੀ ਨਹੀਂ ਸੀ ਚਾਹੀਦੀ, ਕਿਉਂਕਿ ਹਿੰਦੂ ਮੁਸਲਮਾਨ ਸਿੱਖ ਭਾਈ ਸਭ ਇਕੱਠੇ ਰਹਿੰਦੇ ਸੀ, ਔਰ ਹੁਣ ਵੀ ਲੋਕ ਤਰਸਦੇ ਆ ਇੱਕ ਦੂਜੇ ਨੂੰ ਮਿਲਣੇ। तो सानू तो बड़ा दुख है इस गल का, बड़े दुखी हो के आए हैं, बड़े बहुत औखे। चलो महाराज की कृपा है, हम तो ठीक है, सारा कुछ परिवार भी ठीक है, असी भी ठीक हैं। पर जो इदा दी किते खबरां सुनते मन बड़ा दुख है। असी मुसलमानों नाल मुंडियां नाल खेलते सी, उन्हां च पले हैं, छोटे छोटे 4-5 साल, ਜਿਹੜੇ 4 साल रहे उत्थे उन्हां च ही रहे हैं। बजुर्ग दसदे भी सारे इकट्ठे रहिंदे सी। बस सानू तो हुक्म आया भी जिन्हां ने जाना हैगा भी उत्थे गड्डे लैके चल जाओ। असीं अपना समान साडे घर दे गड्डियां ते लद के उत्थे चले गए। मंडी दे विच उत्थे हमला हो गया, बाकी सब कुछ उत्थे रह गया, आया कुछ नहीं। फिर बसां सरकारी ट्रकां ट्रुकां च गड्डियां गुड्डियां जिद्दां भी सीगा, फिर सरकार ने इधर उधर सरकारां ने भेजिया गया, समान कोई नहीं आ सकिया बिना गल दे कपड़े। हुण असीं इत्थे देखो आ जगह ते भी अज दा मुसलमानां दी जगह है, इत्थे रहीदा, मत्था टेकीदा, सब कुछ करीदा, हैल्प भी करी दी नाल, जिद्दां मुंडे कहंदे करीदा। ऐसा कोई गल नहीं, मन च कोई नहीं इदां दा। जात पति साडे कोल कोई वहम नहीं हैगा। मैं ये नहीं कह सकदा भी मुसलमान माड़े या कोई माड़े नहीं, मैं तो यही कहूँगा भी सरकारां माड़ियां जिन्हां ने वंड कीती। हुण असीं इत्थे देखो आ जगह ते भी अज दा मुसलमानां दी जगह है, इत्थे रहीदा, मत्था टेकीदा, सब कुछ करीदा, हैल्प भी करी दी नाल, जिद्दां मुंडे कहंदे करीदा। ऐसा कोई गल नहीं, मन च कोई नहीं इदां दा। जात पति साडे कोल कोई वहम नहीं हैगा। मैं ये नहीं कह सकदा भी मुसलमान माड़े या कोई माड़े नहीं। इन्ना कजूरा सी बात च साडे बजुर्गां तो सुनिया भी ਜਿਹੜੇ 4 गेट ਤੇ ਉਹਨਾਂ ਤੇ ਮਸ਼ੀਨ ਗੰਨਾਂ ਬੀੜਤੀਆਂ ਗਈਆਂ ਸੀ ਵੀ ਗੇਟਾਂ ਰਾਹੀਂ ਬਾਹਰ ਨਹੀਂ ਕੋਈ ਨਿਕਲ ਸਕਦਾ। ਤੇ ਬਾਕੀ ਜਿਹੜੇ ਕੋ ਉੱਦਾਂ ਸੀ ਉਹਨਾਂ ਨੂੰ ਉੱਦਾਂ ਕਤਲੇਆਮ ਹੁੰਦੀ ਸੀ, ਲੁੱਟ ਨੱਟ ਭੱਜ ਜਿਹੜੇ ਕੋਈ ਮਰੇ, ਦੁਨੀਆ ਬਹੁਤ ਉੱਥੇ ਮਰੀ ਹੈ। ਇੰਨਾ ਜ਼ਿਆਦਾ ਉੱਥੇ ਕਾਫਲਾ ਜਿਹੜਾ ਸੀ ਸਾਰਾ ਹੀ ਲੁੱਟਿਆ ਗਿਆ, ਸਾਰੇ ਲੋਕ ਮਾਰੇ ਗਏ। ਇੱਦਾਂ ਹੀ ਜਿਹੜੇ ਕੋਈ ਬਾਹਰ ਅੰਦਰ ਨੱਟ ਭੱਜ ਕੇ ਜਾਂ ਜਿਨ੍ਹਾਂ ਨੂੰ ਕੋਈ ਰੱਬ ਨੇ ਰੱਖਣਾ ਸਾਡੇ ਵਰਗੇ ਉਹ ਬਚੇ ਹੋਣਗੇ। ਮੇਰਾ ਵੱਡਾ ਭਾਈ ਜਿਹੜਾ ਮੇਰੇ ਤੋਂ ਉਹ ਅਲੱਗ ਹੋ ਗਿਆ ਸੀ। ਅਸੀਂ ਸਾਰੇ ਜ਼ਿਲ੍ਹੇ ਰੌਲਾ ਪਿਆ, ਅਲੱਗ-ਅਲੱਗ ਹੋ ਗਏ। ਮੈਂ ਤਾਂ ਮੰਡੀ ਦੇ ਵਿੱਚ ਹੀ ਰਹਿ ਗਿਆ। ਵੱਡੇ ਭਾਈ ਸਾਹਿਬ ਮੇਰੇ ਪਰਿਵਾਰ ਦੇ ਨਾਲ ਕਿਤੇ ਬਾਹਰ ਜਾ ਕੇ ਲੋਗੇ, ਬਾਅਦ 'ਚ ਸਾਨੂੰ ਬਜ਼ੁਰਗਾਂ ਨੇ ਦੱਸਿਆ, ਉਹ ਨਹੀਂ ਦੱਸਿਆ। ਇੱਕ ਮੇਰਾ ਭਾਈ ਮੇਰੇ ਤੋਂ ਜਿਹੜਾ ਵੱਡਾ ਸੀ ਉਹ ਵੀ ਅਲੱਗ ਹੋ ਗਿਆ। ਮਤਲਬ ਸਾਰੇ ਉੱਥੇ ਖਿਲਰ ਗਏ, ਛਿੜ ਗਏ ਸਾਰੇ। ਬਾਅਦ 'ਚ ਸਾਨੂੰ ਪਤਾ ਲੱਗਾ ਵੀ ਵੱਡੇ ਜਦੋਂ ਇੱਧਰ ਰੌਣ ਇੱਧਰ ਆਣ ਕੇ ਫਿਰ ਪਤਾ ਲੱਗਾ ਵੀ ਵੱਡੇ ਭਾਈ ਸਾਹਿਬ ਦੇ ਗੋਲੀ ਲੱਗ ਗਈ। ਉਹ ਉਹਨਾਂ ਦੇ ਇੱਥੇ ਮੋਢੇ 'ਚ ਗੋਲੀ ਲੱਗੀ, ਪਾਰ ਨਿਕਲ ਗਈ, ਉਹ ਅੰਦਰ ਡਿੱਗ। ਸਰਦਾਰ ਮੇਹਰ ਸਿੰਘ ਉਹਨਾਂ ਦੀ ਕਿੰਨੀ ਉਮਰ ਸੀ? 4 ਸਾਲ ਦੀ ਮੇਰੀ ਉਮਰ ਸੀ। ਉਸ ਵੇਲੇ ਅਸੀਂ ਜਿੱਥੇ ਅਸੀਂ ਇਕੱਠੇ ਹੋਏ ਸੀ ਉਹਦਾ ਮੈਨੂੰ ਥੋੜ੍ਹਾ ਯਾਦ ਹੈ ਛੋਟੇ ਦਾ, ਵੀ ਉਸ ਨੂੰ ਤਹਿਸੀਲ ਜੜ੍ਹਾਂ ਵਾਲੀ ਕਹਿੰਦੇ ਸੀ। ਉਹਦੇ ਵਿੱਚ ਸਾਡਾ ਕੈਂਪ ਸੀਗਾ ਤੇ ਉੱਥੇ ਹੀ ਸਾਰੇ ਪਰਿਵਾਰ ਇਕੱਠੇ ਹੋਏ ਸੀ, ਸਾਰੇ ਹੋਰ ਵੀ ਆਲੇ ਦੁਆਲੇ ਪਿੰਡਾਂ ਤੋਂ ਵੀ, ਪਾਕਿਸਤਾਨ ਦੇ। ਉੱਥੋਂ ਕਾਫਲਾ ਚੱਲਣਾ ਸੀ ਤੇ ਉੱਥੇ ਕਾਫਲਾ ਚੱਲਣ ਤੋਂ ਪਹਿਲਾਂ ਉੱਥੇ ਗੋਲਾਬਾਰੀ ਹੋਈ, ਕੁੱਟਮਾਰ ਹੋਈ ਹੈ। ਮੈਂ ਛੋਟੇ ਜਿਹੇ ਬੱਚੇ ਨਾਲ ਖੇਡਦਾ ਸੀ, ਜਿਹੜੇ ਵੱਡੇ ਸੀ ਦੌੜ ਗਏ, ਮੈਂ ਉੱਥੇ ਰਹਿ ਗਿਆ। ਤੇ ਮੇਰੇ ਘਰਦਿਆਂ ਨੇ ਮੈਨੂੰ ਗੱਡੇ ਥੱਲੇ ਕੋਤਾ, ਦੋਨੇ ਬਾਹਾਂ ਕੱਟੀਆਂ ਗਈਆਂ, ਸਿਰ ਸਾਰੇ ਟੱਕ ਮੇਰੇ ਲੱਗੇ, ਜਿਹੜੇ ਕਿ 2 ਸਾਲ ਇੱਧਰ ਆਣ ਕੇ ਠੀਕ ਹੁੰਦੇ ਰਹੇ, ਇਲਾਜ ਕਰਾਇਆ। ਸਮਾਂ ਬੜਾ ਭਿਆਨਕ ਸੀ ਇਹ, ਦੁਨੀਆ ਉੱਥੇ ਬਹੁਤ ਮਰੀ ਆ। ਬਾਅਦ 'ਚ ਸਾਨੂੰ ਤੇ ਨਹੀਂ ਸੋਝੀ ਨਹੀਂ ਸੀ, ਬਾਅਦ 'ਚ ਬਜ਼ੁਰਗਾਂ ਤੋਂ ਪਤਾ ਲੱਗਾ ਵੀ ਉੱਥੇ ਕਤਲੇਆਮ ਬਹੁਤ ਹੋਇਆ। ਭਾਈ ਸਾਡੇ ਚੱਕ ਕੇ ਲਿਆਏ, ਵੱਡੇ ਭਾਈ ਮੇਰੇ ਫਾਦਰ ਵੀ, ਤੇ ਇੱਧਰ ਆਣ ਕੇ ਪੂਰੇ ਹੋਇਆ ਸਾ। ਤੇ ਇੱਧਰ ਆਣ ਕੇ ਅਸੀਂ ਮਾੜਾ ਮੋਟਾ ਆਪਣੀ ਵਿੱਦਿਆ ਪ੍ਰਾਪਤ ਕੀਤੀ ਆ, ਪੜ੍ਹੇ ਹਾਂ, ਮਾਸਟਰ ਲੱਗੇ ਹਾਂ, ਨੌਕਰੀ ਵੀ ਕੀਤੀ, ਸਭ ਕੁਛ ਕੀਤਾ। ਪਰ ਦੁੱਖ ਇਸੇ ਗੱਲ ਦਾ ਹੈਗਾ ਸਰਕਾਰਾਂ ਦਾ, ਇਹ ਜਿਹੜੀ ਵੰਡ ਆ, ਜੋ ਮੇਰਾ ਵਿਚਾਰ ਕਹਿੰਦਾ ਵੀ ਜਿਹੜੀ ਵੰਡ ਹੋਣੀ ਨਹੀਂ ਸੀ ਚਾਹੀਦੀ, ਕਿਉਂਕਿ ਹਿੰਦੂ ਮੁਸਲਮਾਨ ਸਿੱਖ ਭਾਈ ਸਭ ਇਕੱਠੇ ਰਹਿੰਦੇ ਸੀ, ਔਰ ਹੁਣ ਵੀ ਲੋਕ ਤਰਸਦੇ ਆ ਇੱਕ ਦੂਜੇ ਨੂੰ ਮਿਲਣੇ। ਤੁਸੀਂ ਉਸ ਜ਼ੁਲਮ ਨੂੰ ਕਿਹਨੂੰ ਕਸੂਰਵਾਰ ਮੰਨਦੇ? ਅਸੀਂ ਤਾਂ ਕਸੂਰਵਾਰ ਸਰਕਾਰਾਂ ਨਹੀਂ ਸਮਝਦੇ ਜੀ, ਮੁੱਖ ਦੀਆਂ ਜਾਂ ਇੱਧਰਲੀਆਂ ਸਰਕਾਰਾਂ ਜਾਂ ਉੱਧਰਲੀਆਂ ਸਰਕਾਰਾਂ। ਹੋਰ ਪਬਲਿਕ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੈਗਾ, ਇਹ ਸਰਕਾਰਾਂ ਦਾ ਹੀ ਆ ਜਿਨ੍ਹਾਂ ਨੇ ਵੰਡਾਂ ਕੀਤੀਆਂ, ਵੰਡਾਂ ਪਾਈਆਂ। ਪਬਲਿਕ ਤਾਂ ਵੰਡ ਹਾਲੇ ਵੀ ਨਹੀਂ ਚਾਹੁੰਦੀ, ਕੁਛ ਨਹੀਂ ਮਿਲਿਆ। ਇੱਧਰ ਆਣ ਕੇ ਆਪਣੇ ਰਹੇ ਆ, ਇਸੇ ਪਿੰਡ 'ਚ ਆਣ ਕੇ ਬੈਠੇ ਆ। ਇੱਥੇ ਸਾਨੂੰ ਜਿਹੜੀ ਉਧਰ ਦੀ ਜ਼ਮੀਨ ਲਾਟ ਹੋਈ ਆ, ਤੇ ਸਾਡੇ ਬਜ਼ੁਰਗ ਵੀ ਇੱਥੇ ਰਹੇ ਆ, ਇੱਥੇ ਆਣ ਕੇ ਪੂਰੇ ਹੋਏ ਆ। ਭਰਾ ਮੇਰੇ ਵੀ ਇੱਥੇ ਪੂਰੇ ਹੋ ਗਏ ਆ, ਕਿ ਉਹਨਾਂ ਵਿੱਚੋਂ ਮੈਂ ਹੀ ਇਕੱਲਾ ਰਹਿਣਾ ਹਾਂ। ਸਾਡੇ ਜਿਹੜੇ ਵੱਡੇ ਭਾਈ ਸਾਹਿਬ ਸੀ ਉਹਨਾਂ ਦੇ ਵੀ ਗੋਲੀ ਲੱਗੀ ਸੀ ਤੇ ਲੰਘ ਗਈ ਸੀ ਆਰ ਪਾਰ। ਹੋਰ ਮੇਰਾ ਭਰਾ ਸੀ ਉਹ ਵੀ ਵੱਡਿਆ ਸੀ ਕਾਫੀ
ਵੱਡਾ ਸੀ ਮੇਰੇ ਤੋਂ। ਇਹਦੇ ਲੋਕ ਜੀ ਜਿੰਨੇ ਜਿੱਦਾਂ ਮਤਲਬ ਆਲੇ ਦੁਆਲੇ ਤੁਹਾਨੂੰ ਮੈਂ ਦੱਸਿਆ ਵੀ ਉਹਨੂੰ ਅੱਜ ਕੱਲ੍ਹ ਤਾਂ ਪਤਾ ਨਹੀਂ ਫੈਸਲਾਬਾਦ ਮੇਰੇ ਹਿਸਾਬ ਨਾਲ ਕਹਿੰਦੇ ਆ ਪਾਕਿਸਤਾਨ 'ਚ। ਹਾਂਜੀ ਉਸ ਵੇਲੇ ਉਹਨੂੰ ਤਹਿਸੀਲ ਜੜ੍ਹਾਂ ਵਾਲੀ ਕਹਿੰਦੇ ਸੀ। ਠੀਕ ਹੈ ਜੀ। ਤੇ ਉੱਥੇ ਜਿੰਨੇ ਵੀ ਸਿੰਧੂਆਂ ਸਿੱਖਾਂ ਦੇ ਆਲੇ ਦੁਆਲੇ ਪਿੰਡ ਸੀ ਨਾ, ਉੱਥੇ ਇੱਕ ਬਹੁਤ ਵੱਡਾ ਕੈਂਪ ਲੱਗਾ ਸੀ ਲੋਕਾਂ ਦਾ ਇੱਧਰ ਆਉਣ ਵਾਸਤੇ। ਤੇ ਮੈਂ ਸੁਣਦਾ ਹੁੰਦਾ ਸੀ ਵੀ ਉਹਨੂੰ ਮਾਲ ਮੰਡੀ ਕਹਿੰਦੇ, ਪਸ਼ੂਆਂ ਦਾ ਮਾਲ ਮੰਡੀ ਲੱਗ। ਉਹਦੇ ਦਿਵਾਲੇ ਦੀਵਾਰਾਂ ਸੀਗੀਆਂ, 4 ਉਹਦੇ ਗੇਟ ਸੀਗੇ। ਤੇ ਉਹ ਗੇਟ ਵਗੈਰਾ ਜਿੱਦਣ ਕਾਫਲੇ ਨੇ ਤੁਰਨਾ ਸੀ ਨਾ, ਬਜ਼ੁਰਗ ਦੱਸਦੇ ਵੀ 4 ਵਜੇ ਚੱਲਣਾ ਸੀ, 4 ਵਜੇ ਤੋਂ ਪਹਿਲਾਂ ਹਮਲਾ ਹੋ। ਉੱਥੇ ਲੋਕ ਮਰੇ, ਬਹੁਤ ਸਾਰੇ ਲੋਕ ਮਰੇ। ਭਾਈ ਸਾਡੇ ਸਾਨੂੰ ਚੱਕ ਕੇ ਲਿਆਏ ਹੈਗੇ ਉੱਥੋਂ, ਜਿਸ ਤਰ੍ਹਾਂ ਬੰਨਿਆ ਤੇ ਗੱਡੀਆਂ 'ਚ ਆਏ ਆ। ਕੋਈ ਮੈਨੂੰ ਤਾਂ ਸੁਰਤ ਨਹੀਂ ਵੀ ਕੋਈ ਪਤਾ ਨਹੀਂ ਵੀ ਕਿੱਦਾਂ ਲੈ ਕੇ ਆਇਆ ਜਾਂ ਕਿੱਦਾਂ ਨਹੀਂ ਲੈ ਕੇ ਆਇਆ। ਇੱਧਰ ਆਣ ਕੇ ਇਲਾਜ ਕਰਾਇਆ ਰਾਜਪੁਰ ਭਾਈਆਂ ਵਿਖੇ, ਨਾਲ ਹੀ ਪਿੰਡ ਹੈਗਾ। ਉੱਥੇ ਡਾਕਟਰ ਸੀਗਾ, ਉਹਦੇ ਕੋਲ ਡਾਕਟਰ ਨਸੀਬ ਚੰਦ ਸੀ। ਠੀਕ ਹੈ ਜੀ। ਉਹਨਾਂ ਕੋਲ ਇਲਾਜ ਕਰ। ਸਾਨੂੰ ਤਾਂ ਬੜਾ ਦੁੱਖ ਹੈ ਇਸ ਗੱਲ ਦਾ, ਬੜੇ ਦੁਖੀ ਹੋ ਕੇ ਆਏ ਆ, ਬੜੇ ਬਹੁਤ ਔਖਾ। ਚਲੋ ਮਹਾਰਾਜ ਦੀ ਕਿਰਪਾ ਹੈਗੀ, ਹੁਣ ਤਾਂ ਠੀਕ ਹੈ ਸਾਰਾ ਕੁਝ, ਪਰਿਵਾਰ ਵੀ ਠੀਕ ਹੈ, ਅਸੀਂ ਵੀ ਠੀਕ ਹੈਗੇ। ਪਰ ਜਦੋਂ ਇਦਾਂ ਦੀਆਂ ਕਿਤੇ ਖਬਰਾਂ ਸੁਣਦੇ ਮਨ ਬੜਾ ਦੁੱਖ ਹੈ। ਸਮਾਂ ਹੀ ਇਦਾਂ ਦਾ ਸੀਗਾ, ਕੀ ਕੀਤਾ ਜਾ ਸਕਦਾ ਸੀ, ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਸੀ ਕੋਈ। ਸਾਰਾ ਕਸੂਰ ਸਰਕਾਰਾਂ ਦਾ ਸੀ। ਸਰਕਾਰਾਂ ਨੇ ਜੋ ਕੁਝ ਕੀਤਾ ਪਬਲਿਕ ਨਹੀਂ ਇੰਨਾ ਕਰ ਸਕਦਾ। ਅਸੀਂ ਮੁਸਲਮਾਨਾਂ ਨਾਲ ਮੁੰਡਿਆਂ ਨਾਲ ਖੇਡਦੇ ਸੀ, ਉਹਨਾਂ 'ਚ ਹੀ ਪਲੇ ਹਾਂ। ਛੋਟੇ 4-5 ਸਾਲ ਜਿਹੜੇ 4 ਸਾਲ ਰਹੇ ਉੱਥੇ, ਉਹਨਾਂ 'ਚ ਹੀ ਰਹੇ ਹਾਂ। ਬਜ਼ੁਰਗ ਦੱਸਦੇ ਸੀ ਸਾਰੇ ਇਕੱਠੇ ਹੀ ਰਹਿੰਦੇ ਸੀ। ਬਸ ਸਾਨੂੰ ਤਾਂ ਹੁਕਮ ਆਇਆ ਵੀ ਜਿਨ੍ਹਾਂ ਨੇ ਜਾਣਾ ਹੈਗਾ ਵੀ ਉੱਥੇ ਗੱਡੇ ਲੈ ਕੇ ਚੱਲ ਜਾਓ। ਅਸੀਂ ਆਪਣਾ ਸਮਾਨ ਸਾਡੇ ਘਰ ਦੇ ਗੱਡਿਆਂ ਤੇ ਲੱਦ ਕੇ ਉੱਥੇ ਚਲੇ ਗਏ। ਮੰਡੀ ਦੇ ਵਿੱਚ ਉੱਥੇ ਹਮਲਾ ਹੋ ਗਿਆ, ਬਾਕੀ ਸਭ ਕੁਝ ਉੱਥੇ ਰਹਿ ਗਿਆ, ਆਇਆ ਕੁਝ ਨਹੀਂ। ਫਿਰ ਬੱਸਾਂ ਸਰਕਾਰੀ ਟਰੱਕਾਂ 'ਚ ਗੱਡੀਆਂ ਗੁੱਡੀਆਂ ਜਿੱਦਾਂ ਵੀ ਸੀਗਾ, ਫਿਰ ਸਰਕਾਰ ਨੇ ਇੱਧਰ ਉੱਧਰ ਸਰਕਾਰਾਂ ਨੇ ਭੇਜਿਆ ਗਿਆ। ਸਮਾਨ ਕੋਈ ਨਹੀਂ ਆ ਸਕਿਆ ਬਿਨਾਂ ਗਲ ਦੇ ਕੱਪੜਿਆਂ। ਉਹ ਮੈਂ ਇੱਕ ਐਸਾ ਬੰਦਾ ਵੀ ਮੈਂ ਅੱਜ ਤੱਕ ਕਿਸੇ ਕੋ ਇੱਥੇ ਤੱਕ ਨਹੀਂ ਕਿਸੇ ਅੱਗੇ ਹੱਥ ਜੱਡਣ ਨਹੀਂ ਗਿਆ ਮੈਨੂੰ ਨੌਕਰੀ ਦਿੱਤੀ ਜਾਵੇ। ਸਾਡੇ ਫਾਦਰ ਸਾਹਿਬ, ਸਾਡੇ ਭਾਈ ਸਾਹਿਬ ਵੱਡੇ, ਉਹਨਾਂ ਨੇ ਕਰਾਇਆ ਸਾਰਾ। ਬਾਕੀ ਮਹਾਰਾਜ ਦੀ ਕਿਰਪਾ, ਨੌਕਰੀ ਜਿਹੜੀ ਆ, ਮੈਂ ਆਪਣੇ ਆਰਡਰ ਜਿਹੜੇ ਮੈਂ ਕਦੇ ਦਫ਼ਤਰ 'ਚ ਨਹੀਂ ਲੈਣ ਗਿਆ, ਮੇਰੇ ਆਰਡਰ ਮੇਰੇ ਘਰ ਆਏ ਸੀ। ਇਹ ਆਰਡਰ ਮੇਰੇ ਇਸੇ ਮੋਨਾ ਕਲਾ ਪਿੰਡ 'ਚ ਮੈਂ 30 ਸਾਲ ਪੜ੍ਹਾਇਆ, ਡਰਾਇੰਗ ਟੀਚਰ ਦੇ 30 ਸਾਲ ਇੱਕੋ ਸਕੂਲ 'ਚ ਮੈਂ ਪੜ੍ਹਾਇਆ ਜੀ। ਇੱਥੇ ਮੈਂ ਫਸਟ ਅਪਾਇੰਟਮੈਂਟ ਕੀਤੀ ਆ ਤੇ ਇੱਥੇ ਮੈਂ ਰਿਟਾਇਰ ਹੋਇਆ। ਜੇ ਸੱਚ ਪੁੱਛੋ ਨਾ, ਮੈਂ ਤਾਂ ਕਦੀ ਆਜ਼ਾਦੀ ਦੇਖਣ ਨਹੀਂ ਜਾਂਦਾ। ਅਸੀਂ ਤਾਂ ਆਪਣੇ ਬੱਚਿਆਂ ਨੂੰ ਇਹੀ ਕਹਿੰਦੇ ਆ, ਪਬਲਿਕ ਨੂੰ ਵੀ ਇਹ ਕਹਿੰਦੇ ਆ ਵੀ ਰਲ ਮਿਲ ਕੇ ਰਹੋ। ਲੜਾਈਆਂ ਝਗੜਿਆਂ 'ਚ ਕੁਝ ਨਹੀਂ ਹੈਗਾ, ਵੰਡਾਂ 'ਚ ਕੁਝ ਨਹੀਂ ਹੈਗਾ। ਇਤਿਹਾਸ ਵੀ ਕਈ ਵਾਰੀ ਪੜ੍ਹੇ ਹੈਗੇ ਆ, ਉਹਦੇ ਵਿੱਚ ਬੜਾ ਦੁੱਖ ਹੁੰਦਾ। ਇਹ ਜਿਹੜੀ ਵੰਡ ਸੀ, ਵੰਡ ਜਿਹੜੀ ਆ ਨਾ, ਮੇਰੇ ਤਾਂ ਖਿਆਲ ਨਾਲ ਸਿਰਫ 2 ਬੰਦਿਆਂ ਦੇ ਸਿਰ ਤੇ ਹੋਈ ਆ, ਜਿਨਾਹ ਔਰ ਨਹਿਰੂ। ਇਹਨਾਂ ਦੋਹਾਂ ਲੀਡਰਾਂ ਨੇ ਹਿੰਦੁਸਤਾਨ ਪਾਕਿਸਤਾਨ ਬਣਾਇਆ ਹੈ ਆਪਣੀਆਂ ਕੁਰਸੀਆਂ ਦੇ ਲਈ। ਉਹ ਅੱਜ ਵੀ ਹੋ ਰਿਹਾ। ਸਾਡੇ ਕੋਲ ਤਾਂ ਹੁਣ ਗੱਲਾਂ ਇਹ ਦੇਖੋ ਜੀ, ਕਹਿ ਨਹੀਂ ਹੁੰਦੀਆਂ, ਮਨ ਬੜਾ ਭਰਦਾ। ਹੁਣ ਅਸੀਂ ਇੱਥੇ ਦੇਖੋ ਆ ਜਗ੍ਹਾ ਤੇ ਵੀ ਅੱਜ ਦਾ ਮੁਸਲਮਾਨਾਂ ਦੀ ਜਗ੍ਹਾ ਆ, ਇੱਥੇ ਰਹੀਦਾ, ਮੱਥਾ ਟੇਕੀਦਾ, ਸਭ ਕੁਝ ਕਰੀਦਾ, ਹੈਲਪ ਵੀ ਕਰੀਦੀ ਨਾਲ, ਜਿੱਦਾਂ ਮੁੰਡੇ ਕਹਿੰਦੇ ਕਰੀਦਾ। ਐਸਾ ਕੋਈ ਗੱਲ ਨਹੀਂ ਹੈਗੀ, ਮਨ 'ਚ ਕੋਈ ਨਹੀਂ ਇੱਦਾਂ ਦਾ ਜਾਤ ਪਤੀ ਸਾਡੇ ਕੋਲ ਕੋਈ ਵਹਿਮ ਨਹੀਂ ਹੈ। ਮੈਂ ਇਹ ਨਹੀਂ ਕਹਿ ਸਕਦਾ ਵੀ ਮੁਸਲਮਾਨ ਮਾੜੇ ਜਾਂ ਕੋਈ ਮਾੜੇ ਨਹੀਂ। ਇੰਨਾ ਕਜੂਰਾ ਸੀ ਬਾਅਦ 'ਚ ਸਾਡੇ ਬਜ਼ੁਰਗਾਂ ਤੋਂ ਸੁਣਿਆ ਵੀ ਜਿਹੜੇ 4 ਗੇਟ ਤੇ ਉਹਨਾਂ ਤੇ ਮਸ਼ੀਨ ਗੰਨਾਂ ਬੀੜਤੀਆਂ ਗਈਆਂ ਸੀ ਵੀ ਗੇਟਾਂ ਰਾਹੀਂ ਬਾਹਰ ਨਹੀਂ ਕੋਈ ਨਿਕਲ ਸਕਦਾ। ਤੇ ਬਾਕੀ ਜਿਹੜੇ ਕੋ ਉੱਦਾਂ ਸੀ ਉਹਨਾਂ ਨੂੰ ਉੱਦਾਂ ਕਤਲੇਆਮ ਹੁੰਦੀ ਸੀ, ਲੁੱਟ ਨੱਠ ਭੱਜ ਜਿਹੜੇ ਕੋਈ ਮਰੇ। ਦੁਨੀਆ ਬਹੁਤ ਉੱਥੇ ਮਰੀ ਹੈ, ਇੰਨਾ ਜ਼ਿਆਦਾ ਉੱਥੇ ਕਾਫਲਾ ਜਿਹੜਾ ਸੀ ਸਾਰਾ ਹੀ ਲੁੱਟਿਆ ਗਿਆ, ਸਾਰੇ ਲੋਕ ਮਾਰੇ ਗਏ। ਇੱਦਾਂ ਹੀ ਜਿਹੜੇ ਕੋਈ ਬਾਹਰ ਅੰਦਰ ਨੱਠ ਭੱਜ ਕੇ ਜਾਂ ਜਿਨ੍ਹਾਂ ਨੂੰ ਕੋਈ ਰੱਬ ਨੇ ਰੱਖਣਾ ਸਾਡੇ ਵਰਗੇ, ਉਹ ਬਚੇ ਹੋਣਗੇ। ਮੇਰਾ ਵੱਡਾ ਭਾਈ ਜਿਹੜਾ ਮੇਰੇ ਤੋਂ, ਉਹ ਅਲੱਗ ਹੋ ਗਿਆ ਸੀ। ਅਸੀਂ ਸਾਰੇ ਜ਼ਿਲ੍ਹੇ ਰੌਲਾ ਪਿਆ, ਅਲੱਗ-ਅਲੱਗ ਹੋ ਗਏ। ਮੈਂ ਤਾਂ ਮੰਡੀ ਦੇ ਵਿੱਚ ਹੀ ਰਹਿ ਗਿਆ। ਵੱਡੇ ਭਾਈ ਸਾਹਿਬ ਮੇਰੇ ਪਰਿਵਾਰ ਦੇ ਨਾਲ ਕਿਤੇ ਬਾਹਰ ਜਾ ਕੇ ਲੋਗੇ, ਬਾਅਦ 'ਚ ਸਾਨੂੰ ਬਜ਼ੁਰਗਾਂ ਨੇ ਦੱਸਿਆ, ਉਹ ਨਹੀਂ ਦੱਸਿਆ। ਇੱਕ ਮੇਰਾ ਭਾਈ ਮਿੱਤਰ ਜਿਹੜਾ ਵੱਡਾ ਸੀ, ਉਹ ਵੀ ਅਲੱਗ ਹੋ ਗਿਆ। ਮਤਲਬ ਸਾਰੇ ਉੱਥੇ ਖਿੱਲਰ ਗਏ, ਛਿੜ ਗਏ ਸਾਰੇ। ਬਾਅਦ 'ਚ ਸਾਨੂੰ ਪਤਾ ਲੱਗਾ ਵੀ ਵੱਡੇ ਜਦੋਂ ਇੱਧਰ ਰੌਣ ਇੱਧਰ ਆਣ ਕੇ ਫਿਰ ਪਤਾ ਲੱਗਾ ਵੀ ਵੱਡੇ ਭਾਈ ਸਾਹਿਬ ਦੇ ਗੋਲੀ ਲੱਗ ਗਈ। ਉਹਨਾਂ ਦੇ ਇੱਥੇ ਮੋਢੇ 'ਚ ਗੋਲੀ ਲੱਗੀ, ਪਾਰ ਨਿਕਲ ਗਈ, ਉਹ ਅੰਦਰ ਡਿੱਗ। ਉਹ ਤਾਂ ਉਦੋਂ ਮੇਰੇ ਖਿਆਲ 40-50 ਸਾਲ ਦੇ ਹੁਣੇ, ਤਕੜੇ ਨੌਜਵਾਨ ਸੀ ਉਹ ਤਾਂ ਤਕੜੇ ਸੀ ਬਹੁਤ ਉਦੋਂ। ਠੀਕ ਬੱਚੇ ਵਾਲੇ ਸੀਗੇ, ਆਏ ਸੀਗੇ। ਉਹ ਛੋਟਾ ਤਾਂ ਮੈਂ ਹੀ ਸੀ ਸਾਰਿਆਂ ਤੋਂ, ਬਾਕੀ ਸਾਰੇ ਮੇਰੇ ਤੋਂ ਵੱਡੇ ਸੀ। ਮੇਰੇ ਨਾਲ ਮੁੰਡੇ ਜਿਹੜੇ ਸੀ ਹੋਰ ਖੇਲਦੇ ਤਕੜੇ ਸੀ, ਮੇਰੇ ਨਾਲ ਦੌੜ ਦੌੜ ਗਏ ਜੇਲੇ। ਤਾਂ ਮੇਰਾ ਭਾਈ ਮੈਨੂੰ ਲੱਭਦਾ ਆਇਆ, ਉਹਨੇ ਮੈਨੂੰ ਲਿਆ ਕੇ ਆਪਣੇ ਦੇ ਗੱਡੇ ਦੇ ਥੱਲੇ ਲੁਕੋਤਾ। ਆਪ ਵੀ ਉੱਥੇ ਕਿਤੇ ਨਿੱਕੇ ਲੁਕ ਗਿਆ। ਉਹ ਮੈਨੂੰ ਤਾਂ ਨਹੀਂ ਪਤਾ ਇੰਨਾ, ਪਰ ਮੈਨੂੰ ਤਾਂ ਇਹ ਪਤਾ ਲੱਗਾ ਵੀ ਜੇਲੇ ਮੇਰੇ ਸੱਟਾਂ ਹੁੱਟਾਂ ਉਹਨੇ ਮਾਰੀਆਂ, ਬੇਹੋਸ਼ ਹੋ ਗਿਆ। ਮੈਨੂੰ ਤਾਂ ਪਤਾ ਨਹੀਂ, ਫਿਰ ਬਾਅਦ 'ਚ ਭਾਈ ਸਾਹਿਬ ਨੂੰ ਪਤਾ ਲੱਗਾ। ਉਹ ਫਿਰ ਜੇਲੇ ਕਿਤੇ ਸ਼ਾਂਤੀ ਹੋਈ ਮਾੜੀ ਮੋਟੀ, ਤਾਂ ਹੁਣ ਮੈਨੂੰ ਉੱਠ ਕੇ ਚੁੱਕਿਆ ਤੇ ਆਪਣੇ ਕੱਪੜਿਆਂ ਬੰਨ੍ਹ ਕੇ ਜਿਹੜੇ ਸ਼ਾਂਤੀ ਹੋ ਗਈ। ਤਾਂ ਫਿਰ ਲੋਕ ਆਪਣੇ ਨੂੰ ਲੱਭਣ ਲੱਗ ਪਏ। ਤੇ ਸਾਡੇ ਤੋਂ ਇੱਕ ਭਾਈ ਸਾਡੇ ਤੋਂ ਵਿਛੜ ਗਿਆ। ਉਹ ਤਕਰੀਬਨ 1.5 ਸਾਲ ਬਾਅਦ ਸਾਨੂੰ ਤਕੜਾ ਸੀ, ਉਹਦੇ ਵੀ ਸੱਟਾਂ ਹੁੱਟਾਂ ਲੱਗੀਆਂ ਸੀ। ਠੀਕ ਉਹਦੀਆਂ ਬਾਹਾਂ ਬੂਹਾਂ ਤੇ ਤਾਂ ਜ਼ਖਮ
ਬੜੇ ਬਹੁਤੇ ਗਹਿਰੇ ਤੇ ਵੱਡੇ ਹੋਏ ਸੀ। ਹਿੰਮਤ ਵਾਲਾ ਸੀ ਉਹ ਫਿਰ ਹੌਲੀ ਹੌਲੀ ਪਤਾ ਕਰਦਿਆਂ ਨੂੰ ਪਤਾ ਲੱਗ ਗਿਆ। ਉਹ ਸਾਡੇ ਮਾਸੀ ਦੇ ਮੁੰਡੇ ਸੀ, ਉਹਨਾਂ ਦੇ ਨਾਲ ਜੁੜ ਗਿਆ ਉਹ। ਮੈਂ ਤਾਂ ਇਹੀ ਕਹਿੰਦਾ ਵੀ ਇੱਕ ਤਾਂ ਸਾਨੂੰ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਕਿਸੇ ਨਾਲ ਵਿਤਕਰਾ ਨਹੀਂ ਕਰਨਾ, ਚਾਹੇ ਪਿੰਡ ਹੋਵੇ ਚਾਹੇ ਕੋਈ, ਤਾਂ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਮਾੜੀਆਂ ਆਦਤਾਂ ਤੋਂ ਬਚਣਾ ਚਾਹੀਦਾ ਤੇ ਆਪਣਾ ਜੀਵਨ ਜਿਹੜਾ ਆ ਉਹ ਇੰਨਾ, ਮੈਂ ਤਾਂ ਇਹੀ ਕਹੂੰਗਾ ਵੀ ਸਰਕਾਰਾਂ ਦੇ ਪਿੱਛੇ ਨਾ ਲੱਗਣਾ। ਸਰਕਾਰਾਂ ਜਿਹੜੀਆਂ ਸਾਨੂੰ ਗੁੰਮਰਾਹ ਕਰਦੀਆਂ, ਸਾਨੂੰ ਸਿੱਧੇ ਰਸਤੇ ਨਹੀਂ ਲਾਉਂਦੀਆਂ, ਕੋਈ ਅੱਜ ਵੀ ਕੋਈ ਸਰਕਾਰ ਨਹੀਂ ਲਾਉਂਦੀ, ਉਹੀ ਸਮਾਂ ਉਦੋਂ ਵੀ ਨਹੀਂ ਲਾਉਂਦੀਆਂ ਹੋਣਗੀਆਂ। ਤੇ ਅਸੀਂ ਤਾਂ ਇਹ ਪੀੜ੍ਹੀ ਨੂੰ ਇਹ ਕਹਿੰਦਾ, ਪੜ੍ਹਾਏ ਬੱਚਿਆਂ ਨੂੰ ਵੀ ਪੜ੍ਹਾਇਆ, ਉਹਨਾਂ ਨੂੰ ਵੀ ਇਹ ਕਹਿੰਦਾ ਵੀ ਭਾਈ ਵਿਤਕਰਾ ਨਹੀਂ ਕਰਨਾ, ਕਿਸੇ ਨਾਲ ਜਾਤ ਪਾਤ ਦਾ ਕਿਸੇ ਨਾਲ ਫਰਕ ਨਹੀਂ ਕਰਨਾ। ਅਸੀਂ ਤਾਂ ਹੁਣ ਨਾ ਆਪਾਂ ਕਰਦੇ ਹਾਂ ਕਿਸੇ ਜਾਤ ਪਾਤ ਦਾ ਆਪਾਂ ਦਾ ਕੋਈ ਆ। ਹੁਣ ਜਗ੍ਹਾ ਆ, ਸਾਰੇ ਇੱਥੇ ਆਈਦਾ, ਮੇਲੇ ਤੇ ਰੌਣਕ ਮੇਲ ਕਰੀਦੀ ਆ, ਹੋਰ ਜਗ੍ਹਾ ਵੀ ਕਿਤੇ ਜਾਈਦਾ, ਗੁਰਦੁਆਰੇ ਵੀ ਜਾਈਦਾ, ਮੰਦਰਾਂ ਵਿੱਚ ਜਾਈਦਾ, ਕੋਈ ਫਰਕ ਨਹੀਂ ਸਮਝਦੇ। ਰੱਬ ਤੇ ਅਸੀਂ ਹੁਣ ਗਿਲਾ ਕੀ ਕਰਨਾ, ਰੱਬ ਥੋੜ੍ਹਾ ਕਿਸੇ ਨੂੰ ਮਾੜਾ ਕਰਦਾ। ਜੇ ਰੱਬ ਤੇ ਗਿਲਾ ਗਿਆ, ਰੱਬ ਨੇ ਬਚਾਇਆ ਵੀ ਰੱਬ ਨੇ ਸਾਨੂੰ, ਨਹੀਂ ਤਾਂ ਅਸੀਂ ਬਚ ਨਹੀਂ ਸਕਦੇ। ਅਸੀਂ ਤਾਂ ਰੱਬ ਤੇ ਵਿਸ਼ਵਾਸ ਕਰਦੇ।